इटली में गैर कानूनी तौर पर जाने के बजाय आप वहाँ का खेती बाड़ी का वीज़ा लेकर जा सकते हैं, लेकिन ये आपको कोई चीज़ नहीं बताता कि इटली का वीज़ा मिल सकता है। इटली में मेरे बहुत अच्छे दोस्त गुल्लू भाई ने जो तफसीलात बताई आपके साथ शेयर करते हैं। ਸਭ ਤੋਂ ਪਹਿਲਾਂ ਤੇ ਮੈਨੂੰ ਇਹ ਦੱਸੋ ਜਿਹੜਾ ਹਰ ਬੰਦੇ ਦੇ ਜ਼ਿਹਨ 'ਚ ਸਵਾਲ ਏ ਕਿ ਜਿਹੜਾ ਵੀਜ਼ਾ ਹੁੰਦਾ ਹੈ ਇਟਲੀ ਦਾ, ਉਹ ਡੰਕੀ ਦੇ ਇਲਾਵਾ ਵੀਜ਼ਾ ਵੀ ਲੋਕਾਂ ਨੂੰ ਮਿਲਦਾ ਹੈ, ਕੋਈ ਸਪਾਂਸਰ ਕਰਦਾ ਏ ਕਿ ਹਰ ਬੰਦੇ ਦੇ ਜ਼ਿਹਨ 'ਚ ਇਹ ਹੈ ਕਿ ਭਾਜੀ ਡੰਕੀ ਲੱਗਣੀ ਹੈ ਤੇ ਜਾਂ ਜੈਂਡਰ ਘੱਲਣਾ ਹੈ ਤੇ ਉੱਥੇ ਜਾ ਕੇ ਇਲੀਗਲੀ ਪਹੁੰਚਣਾ ਹੈ। ਇਟਲੀ ਜਾਣ ਦਾ ਜਿਹੜਾ ਬੇਸਿਕ ਤਰੀਕਾ ਏ। ਅੱਛਾ ਬੇਗ ਸਾਹਿਬ ਵੇਖੋ, ਇਟਲੀ ਦੇ ਜਾਂ ਯੂਰਪ ਦੇ ਵਿੱਚ 90% ਜਿਹੜੇ ਲੋਕ ਨੇ ਨਾ ਉਹ ਵਾਕਈ ਡੰਕੀ ਲਾ ਕੇ ਆਉਂਦੇ ਨੇ। ਉਹਦਾ ਰੀਜ਼ਨ ਹੈ ਵੇ ਕਿ ਅਸੀਂ ਲੋਕ ਆ ਬੜੇ ਕਾਲੇ। ਅਸੀਂ ਆਨੇ ਆ ਕਿ ਏਜੰਟ ਨੂੰ ਜ਼ਿਆਦਾ ਅਸੀਂ ਪੈਸੇ ਦੇਣ ਦੇ ਮਤਲਬ ਤਿਆਰ ਹੋ ਜਾਂਦੇ ਆ। ਏਜੰਟ ਨੂੰ ਆਨੇ ਆ ਸਾਨੂੰ ਮਹੀਨੇ ਡੇਢ ਦੇ ਵਿੱਚ ਯੂਰਪ ਭੇਜ ਦੇ। ਇਟਲੀ ਸਮੇਤ ਪੂਰਾ ਯੂਰਪ ਜਿਹੜਾ ਉਹ ਵੀਜ਼ੇ ਜ਼ਰੂਰ ਦਿੰਦਾ ਵੇ। ਉਹਦਾ ਇੱਕ ਪ੍ਰੋਸੀਜਰ ਰੱਖਿਆ, ਇੱਕ ਉਹਨਾਂ ਤਰੀਕਾਕਾਰ ਰੱਖਿਆ। ਸਹੀ ਹੈ, ਉਹਨੂੰ ਅਗਰ ਅਸੀਂ ਫਾਲੋ ਕਰਨੇ ਆ ਤੇ ਵੀਜ਼ਾ ਜ਼ਰੂਰ ਮਿਲਦਾ। ਕਿਉਂ ਨਹੀਂ ਮਿਲਦਾ? ਲੋਕ ਵੀਜ਼ੇ ਲੈ ਕੇ ਵੀ ਆਉਂਦੇ ਨੇ। ਔਰ ਇਟਲੀ ਜਿਹੜਾ ਉਹ ਸੀਜ਼ਨਲ ਵੀਜ਼ੇ, ਵਰਕ ਵੀਜ਼ੇ ਦੀ ਅਗਰ ਗੱਲ ਕਰੀਏ ਨਾ, ਸੀਜ਼ਨਲ ਵੀਜ਼ੇ ਉਹਦੇ ਵਿੱਚ ਹੁੰਦੇ ਨੇ, ਸੀਜ਼ਨਲ ਤੇ ਨਾਨ ਸੀਜ਼ਨਲ। ਜਿਹੜੇ ਸੀਜ਼ਨਲ ਵੀਜ਼ੇ ਹੁੰਦੇ ਨੇ ਉਹਦੇ ਚ ਐਗਰੀਕਲਚਰ ਦਾ ਬੜਾ ਮਤਲਬ ਇੱਕ ਨਾਂ ਹੈ ਯੂਰਪ ਦੇ ਵਿੱਚ ਇਟਲੀ ਦੇ। ਅਗਰ ਇਟਲੀ ਚ ਲੋਕ ਆਉਂਦੇ ਨੇ ਨਾ ਜ਼ਿਆਦਾਤਰ ਉਹ ਐਗਰੀਕਲਚਰ ਦੇ ਵੀਜ਼ੇ ਤੇ ਆਉਂਦੇ ਨੇ, ਜਿਹੜਾ ਸੀਜ਼ਨਲ ਵੀਜ਼ਾ ਹੁੰਦਾ ਹੈ, ਮਤਲਬ 9 ਮਹੀਨੇ ਦਾ ਜ਼ਿਆਦਾਤਰ ਉਹ ਹੁੰਦਾ ਹੈ। ਆਮ ਜ਼ਬਾਨ ਖੇਤੀਬਾੜੀ ਦਾ ਹੋ ਗਿਆ ਨਾ। ਤੇ ਉਹਦੇ ਮੈਂ ਕਾਫੀ ਆਪਣੀ ਵੀਡੀਓਜ਼ ਵਿੱਚ ਦੱਸਿਆ ਵੀ, ਹੁਣ ਤੇ ਵੈਸੇ ਲੋਕਾਂ ਨੂੰ ਕਾਫੀ ਪਤਾ ਲੱਗ ਗਿਆ। ਤੇ ਮੈਂ ਆਪਣਾ ਦੱਸਾਂ, ਮੈਂ ਅਗਰ ਬੇਗ ਸਾਹਿਬ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਕਿ ਵੀਜ਼ਾ ਲੈਣਾ ਐਡਾ ਆਸਾਨ ਹੈ, ਵੈਸੇ ਅਗਰ ਸਹੀ ਬੰਦਾ ਗੱਲ ਕਰੇ ਨਾ ਤੇ ਯੂਰਪ ਦਾ ਵੀਜ਼ਾ ਵੈਸੇ ਆਸਾਨ ਤੇ ਕੋਈ ਨਹੀਂ, ਪਰ ਆਸਾਨ ਉਦੋਂ ਬਣ ਜਾਂਦਾ ਜਦੋਂ ਅਸੀਂ ਉਹਨਾਂ ਦੇ ਸਟੈਪ ਫਾਲੋ ਕਰ ਲਈਏ ਨਾ, ਤੇ ਫਿਰ ਬੜਾ ਆਸਾਨ ਹੈ। ਸਹੀ ਹੈ ਜਾਂ ਤਰੀਕਾ ਆ ਠੀਕ ਜਾਂਦਾ ਹੈ। ਤਰੀਕਾ ਇਹ